आरएसएस ਤੇ ਹਿੰਦੂਤਵਾ ਦਾ ਤਾਂ ਬੜਾ ਕਲੀਅਰ ਮੈਸੇਜ ਹੈ ਹਿੰਦੂ ਹਿੰਦੀ ਹਿੰਦੁਸਤਾਨ। ਅਮਿਤ ਸ਼ਾਹ ਇਹ ਕਹਿ ਰਿਹਾ ਕਿ ਵੀ ਬਹੁਤ ਜਲਦੀ ਅਸੀਂ यूनिफॉर्म सिविल कोड लियावांगे। Not only the BJP, the Constituent Assembly had also advised the Parliament and to states to bring uniform civil code at an opportune time, because for any secular country, laws should not be on the basis of religion. If nation and state are secular, how can laws be based on religion? For every believer, there should be one law passed by Parliament or the state assemblies. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਸੈਕਿੰਡ ਵਾਲੀ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਔਰੰਗਜ਼ੇਬ ਮਰਿਆ ਨਹੀਂ ਹੈ, ਅੱਜ ਵੀ ਉਹ ਆਰਐਸਐਸ ਦੀ ਹਿੰਦੂਤਵੀ ਵਿਚਾਰਧਾਰਾ ਦੇ ਰੂਪ ਵਿੱਚ ਜਿਉਂਦਾ ਹੈ। ਜੇ ਔਰੰਗਜ਼ੇਬ ਦਾ ਸੁਪਨਾ ਭਾਰਤ ਨੂੰ ਇਸਲਾਮੀ ਰੰਗ ਵਿੱਚ ਰੰਗਣ ਦਾ ਸੀ, ਤਾਂ ਆਰਐਸਐਸ ਦੀ ਵਿਚਾਰਧਾਰਾ ਹਰ ਇੱਕ ਨੂੰ ਹਿੰਦੂਤਵਾ ਦੇ ਰੰਗ ਵਿੱਚ ਰੰਗਣ ਦੀ ਹੈ। ਸੋ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜਲਦੀ ਹੀ ਭਾਰਤ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਵੇਗਾ, ਜਿਸ ਦਾ ਮਤਲਬ ਹੈ ਮੁਸਲਿਮ ਪਰਸਨਲ ਲਾਅ ਨੂੰ ਖਤਮ ਕਰਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਔਰੰਗਜ਼ੇਬ ਲਫ਼ਜ਼ ਕਿਹਾ ਜਾਂਦਾ ਹੈ, ਔਰੰਗਜ਼ੇਬ ਸਿਰਫ ਇੱਕ ਨਾਮ ਮਾਤਰ ਨਹੀਂ ਹੈ। ਹਾਲਾਂਕਿ ਇਹ ਵੀ ਉਹਦਾ ਟਾਈਟਲ ਸੀ ਜਦੋਂ ਕਿ ਔਰਨਾਮੈਂਟ ਆਫ ਦਾ ਵਰਲਡ ਇਸ ਕਿਸਮ ਦੀ ਇਹਦੀ ਬਣਦੀ ਹੈ ਜੀ, ਲੇਕਿਨ ਇੱਕ ਸੋਚ ਦਾ ਨਾਂ ਹੈ। ਔਰ ਉਹ ਸੋਚ ਜਿਹੜੀ ਰਾਜ ਸੱਤਾ ਤੇ ਪਾਵਰ ਤੇ ਹਾਵੀ ਹੋਣ ਦੇ ਲਈ ਆਪਣੇ ਪਿਓ ਨੂੰ ਕੈਦ ਕਰਦੀ ਹੈ। ਸ਼ਾਹਜਹਾਂ ਦਾ ਐਂਡ ਕਿਵੇਂ ਹੁੰਦਾ ਹੈ, ਆਪਣੇ ਭਰਾਵਾਂ ਦੇ ਖੂਨ ਨਾਲ ਆਪਣੀ ਤਲਵਾਰ ਰੰਗਦੀ ਹੈ, ਆਪਣੇ ਭਰਾਵਾਂ ਨੂੰ ਕਿਵੇਂ ਬਰੂਟਲੀ ਮਾਰਿਆ ਜਾਂਦਾ ਹੈ, ਕਿਵੇਂ ਆਪਣੀ ਭੈਣ ਦੇ ਨਾਲ ਕੀ ਸਲੂਕ ਕੀਤਾ ਜਾਂਦਾ ਹੈ, ਔਰ ਫਿਰ ਕਿਵੇਂ ਮਜ਼ਹਬ ਦਾ ਜਾਂ ਸ਼ਰੀਅਤ ਦਾ ਜਿਹੜਾ ਡੰਡਾ ਇਸਤੇਮਾਲ ਕਰਕੇ ਬਾਕੀਆਂ ਦੇ ਹੱਕਾਂ ਦੇ ਉੱਤੇ ਛਾਪਾ ਮਾਰਿਆ ਜਾਂਦਾ ਹੈ। ਬੇਸ਼ੱਕ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਔਰੰਗਜ਼ੇਬ ਮੁਗਲਿਆ ਸਲਤਨਤ ਦਾ ਸਭ ਤੋਂ ਪਾਵਰਫੁਲ ਬਾਦਸ਼ਾਹ ਹੋਇਆ। ਉਸ ਨੇ ਸਭ ਤੋਂ ਜ਼ਿਆਦਾ ਆਪਣੇ ਸਾਮਰਾਜ ਨੂੰ ਐਕਸਪੈਂਡ ਕੀਤਾ। ਕਾਬਲ ਤੋਂ ਲੈ ਕੇ ਦੱਖਣ ਤੱਕ ਉਸ ਦੀ ਤੂਤੀ ਬੋਲਦੀ ਸੀ। ਉਸ ਨੇ ਲਗਭਗ ਮੇਰਾ ਖਿਆਲ ਹੈ 50 ਸਾਲ ਦੇ ਨੇੜੇ ਤੇੜੇ ਉਸ ਦਾ ਰਾਜ ਦਾ ਟਾਈਮ ਵੀ ਹੈ। ਲੇਕਿਨ ਜਦੋਂ ਤੁਸੀਂ ਮੁਗਲਿਆ ਸਲਤਨਤ ਦੀ ਹਿਸਟਰੀ ਦੇਖਦੇ ਹੋ, ਜਿਹੜੀ ਜ਼ਹੀਰੁਦੀਨ ਬਾਬਰ ਦੇ ਆਉਣ ਨਾਲ ਜਿਸ ਦੀ ਸ਼ੁਰੂਆਤ ਹੁੰਦੀ ਹੈ 1526 'ਚ, ਅਤੇ ਔਰੰਗਜ਼ੇਬ ਦੀ ਮੌਤ ਜਿਹੜੀ 1707 ਦੇ ਵਿੱਚ ਹੁੰਦੀ ਹੈ, ਉਸ ਤੋਂ ਉਸ ਦਾ ਮੁਗਲਿਆ ਸਲਤਨਤ ਦਾ ਡਿਕਲਾਈਨ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਜਿੱਥੇ ਜ਼ੁਲਮ ਦੇ ਨਾਲ ਔਰ ਤਾਕਤ ਦੇ ਵੱਸ ਤੁਸੀਂ ਫੈਸਲੇ ਲੈਂਦੇ ਹੋ, ਫਿਰ ਅਸੀਂ ਸਾਰੇ ਹੀ ਜਿਹੜੇ ਈਮਾਨ 'ਚ ਯਕੀਨ ਰੱਖਣ ਵਾਲੇ ਲੋਕ ਨੇ, ਉਹ ਬਿਲੀਵ ਕਰਦੇ ਨੇ ਕਿ ਰੱਬ ਦਾ ਤੇ ਅੱਤ ਦਾ ਵੈਰ ਹੁੰਦਾ। ਇਹ ਵੱਖਰੀ ਗੱਲ ਹੈ ਕਿ ਅੱਜ ਵੀ ਪਾਕਿਸਤਾਨ ਦੇ ਵਿੱਚ ਇੱਕ ਖਾਸ ਤਬਕੇ ਦੇ ਲਈ ਔਰੰਗਜ਼ੇਬ ਇੱਕ ਹੀਰੋ ਵਾਲਾ ਰੁਤਬਾ ਰੱਖਦਾ ਹੈ, ਕਿਉਂਕਿ ਉਹਨਾਂ ਦੀ ਇੱਕ ਆਪਣੀ ਇੰਟਰਪ੍ਰੀਟੇਸ਼ਨ ਵੀ ਹੈ, ਔਰ ਇਸ ਨੂੰ ਜਿਵੇਂ ਵੀ ਕਿਸੇ ਨੇ ਪ੍ਰੈਜ਼ੈਂਟ ਕੀਤਾ ਹੈ ਉਵੇਂ ਹੀ ਉਸ ਨੂੰ ਅੱਗੇ ਤੋਰਿਆ ਜਾਂਦਾ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਇਸ ਨਾਲ ਔਰੰਗਜ਼ੇਬ ਦਾ, ਈਵਨ ਜੇ ਸਾਡੀ ਕੌਮ ਦੇ ਵਿੱਚ ਜਾਂ ਦੂਸਰਿਆਂ 'ਚ ਵੀ ਇੱਕ ਤਬਕਾ ਸਿਰਫ ਔਰੰਗਜ਼ੇਬ ਦੇ ਉਸ ਕਿਰਦਾਰ ਨੂੰ ਦੇਖ ਕੇ ਮੁਸਲਮਾਨਾਂ ਦੇ ਨਾਲ ਨਫ਼ਰਤ ਦੀ ਗੱਲ ਕਰੇ, ਤੇ ਉਹ ਵੀ ਉਸੇ ਕੈਟਾਗਰੀ 'ਚ ਹੀ ਆਉਂਦਾ ਜਿਹੜੇ ਔਰੰਗਜ਼ੇਬ ਨੂੰ ਇਸ ਲਈ ਕਿ ਜੀ ਉਹਨੇ ਮੁਗਲਿਆ ਸਲਤਨਤ ਫੈਲਾ ਦਿੱਤੀ, ਭਾਵੇਂ ਜੋ ਮਰਜ਼ੀ ਕੀਤਾ, ਉਹਨੂੰ ਐਡਮਾਇਰ, ਉਹ ਇੱਕੋ ਹੀ ਕੈਟਾਗਰੀ 'ਚ ਆ ਜਾਂਦੇ ਨੇ। ਕਿਉਂਕਿ ਔਰੰਗਜ਼ੇਬ ਕਿਹੜਾ, ਜੇ ਉਹ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲਾ, ਜਿਸ ਇਸਲਾਮ 'ਚ ਮਾਂ ਬਾਪ ਦਾ ਦਰਜਾ ਜਿਹੜਾ ਹੈ ਉਹ ਜੰਨਤ ਤੁਹਾਡੀ ਮਾਂ ਪਿਓ ਦੇ ਪੈਰਾਂ ਦੇ ਵਿੱਚ ਹੋਣ ਦੀ ਗੱਲ ਹੈ, ਤੇ ਜਿਹੜਾ ਪਿਓ ਨੂੰ ਕੈਦ ਕਰਦਾ ਉਹ ਕਿਹੜੇ ਪਾਸਿਓਂ ਮੁਸਲਮਾਨ ਹੈ? ਜਿਹੜਾ ਭਰਾਵਾਂ ਦੇ ਖੂਨ ਨਾਲ ਹੱਥ ਰੰਗਦਾ ਹੈ, ਜ਼ੁਲਮ ਦਾ ਸਹਾਰਾ ਲੈਂਦਾ ਹੈ ਆਪਣੀ, ਉਹ ਕਿਹੜੇ ਪਾਸਿਓਂ ਉਸ ਨੂੰ ਤੁਸੀਂ ਮੁਸਲਮਾਨ ਦੇ ਖਾਤੇ 'ਚ ਰੱਖੋਗੇ? ਫਿਰ ਇਕੱਲਾ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੀ ਨਹੀਂ ਕੀਤੀ। ਸਰਮਦ ਜਿਹੜਾ ਇੱਕ ਵੱਡਾ ਫਕੀਰ ਹੈ, ਔਰ ਜਿੱਥੇ ਇੱਕੋ ਵੇਲੇ ਉਹੀ ਲੋਕ ਜਿਹੜੇ ਔਰੰਗਜ਼ੇਬ ਦੇ ਗੁਣ ਗਾਇਨ ਕਰਨ ਵਾਲੇ ਨੇ, ਉਹ ਸਰਮਦ ਦੀ ਕਬਰ ਦੇ ਉੱਤੇ ਵੀ ਜਾ ਕੇ ਫਾਤਿਹਾ ਪੜ੍ਹਦੇ ਨੇ ਵੀ ਜਾਂ ਤੁਸੀਂ ਔਰੰਗਜ਼ੇਬ ਨਾਲ ਖੜੇ ਹੋ ਜਾਂ ਸਰਮਦ ਨਾਲ ਖੜੇ ਹੋ। ਸੋ ਉਸ ਇਸ ਕਿਸਮ ਦੇ ਲੋਕ ਜਿਹੜੇ
ਤਾਕਤ ਨੂੰ ਕਾਇਮ ਰੱਖਣ ਲਈ ਜਾਂ ਤਾਕਤ ਹਾਸਲ ਕਰਨ ਲਈ ਮਜ਼ਹਬ ਦਾ ਸਹਾਰਾ ਲੈਂਦੇ ਨੇ, ਉਸ ਦੇ ਕਰਕੇ ਕਿਸੇ ਮਜ਼ਹਬ ਪ੍ਰਤੀ ਨਫ਼ਰਤ ਇਹ ਸਿੱਖੀ ਦਾ ਰਸਤਾ ਨਹੀਂ ਹੈ। ਔਰ ਇਹੀ ਕਾਰਨ ਸੀ ਜੇ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਦੇ ਵੇਲੇ ਵੀ, ਗੁਰੂ ਤੇਗ ਬਹਾਦਰ ਸਾਹਿਬ ਦੇ ਜਾਂ 10ਵੇਂ ਪਾਤਸ਼ਾਹ ਦੇ ਵੇਲੇ, ਜਦੋਂ ਸਿੱਧੀ ਕਨਫਰੰਟੇਸ਼ਨ ਔਰੰਗਜ਼ੇਬ ਔਰ ਬਾਈਤਾਰ ਦੇ ਪਹਾੜੀ ਰਾਜਿਆਂ ਨਾਲ ਸ਼ੁਰੂ ਹੁੰਦੀ ਹੈ, ਜੇ ਅਸੀਂ ਪੀਰ ਬੁੱਧੂ ਸ਼ਾਹ ਸਡੌਰੇ ਦਾ ਸੈਯਦ ਪੀਰ, ਨਬੀ ਖਾਨ ਗਨੀ ਖਾਨ, ਨਿਹੰਗ ਖਾਨ ਵਰਗੇ ਲੋਕ, ਜਾਂ ਸ਼ੇਰ ਮੁਹੰਮਦ ਖਾਨ ਜਿਹੜਾ ਹਾ ਦਾ ਨਾਰਾ ਮਾਰਦਾ ਹੈ, ਮਲੇਰਕੋਟਲੇ ਦਾ ਨਵਾਬ ਦੇਖਦੇ ਹਾਂ, ਤੇ ਇਹ ਉਹ ਸਚਿਆਰੇ ਮੁਸਲਮਾਨ ਸਨ। ਉਹ ਕੋਈ ਸਿੱਖ ਨਹੀਂ ਸਨ, ਉਹ ਮੁਸਲਮਾਨ ਸਨ, ਪਰ ਉਹ ਇੱਕ ਸਚਿਆਰੇ ਮੁਸਲਮਾਨ ਹੋਣ ਦੇ ਨਾਤੇ ਸਮਝਦੇ ਸੀ ਕਿ ਗੁਰੂ ਸਾਹਿਬ ਜਿਸ ਰਸਤੇ ਤੇ ਤੁਰ ਰਹੇ ਨੇ ਇਹ ਸੱਚ, ਹੱਕ, ਇਨਸਾਫ ਦਾ ਰਸਤਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇੱਥੇ ਜਦੋਂ ਅੱਜ ਅਸੀਂ ਹਿੰਦੂਤਵੀ ਹਾਕਮਾਂ ਦੀ, ਔਰ ਖ਼ਾਸ ਤੌਰ ਤੇ ਵੈਸੇ ਤਾਂ 75 ਸਾਲਾਂ ਤੋਂ ਸੈਕੂਲਰਿਜ਼ਮ ਦੇ ਨਾਂ ਥੱਲੇ ਹੀ ਸੌਫਟ ਹਿੰਦੂਤਵਾ ਆ ਗਿਆ ਸੀ, ਲੇਕਿਨ 2014 ਤੋਂ ਲੈ ਕੇ ਪਿਛਲੇ 8 ਸਾਲ ਦੇ ਵਿੱਚ ਜਿਸ ਕਿਸਮ ਦਾ ਹਿੰਦੂਤਵੀ ਵਰਤਾਰਾ, ਔਰ ਮੋਦੀ ਅਮਿਤ ਸ਼ਾਹ ਜਿਹੜੇ ਉਹੀ ਕਾਤਲਾਂ ਦੀ ਜੋੜੀ 2002 ਚ ਹਜ਼ਾਰਾਂ ਮੁਸਲਮਾਨਾਂ ਦੀ ਗੁਜਰਾਤ ਦੇ ਵਿੱਚ ਨਸਲਕੁਸ਼ੀ ਕਰਨ ਵਾਲੀ, ਉਹਨਾਂ ਦਾ ਜੇ ਅਸੀਂ ਕਿਰਦਾਰ ਦੇਖੀਏ ਤੇ ਇਹਨੂੰ ਅਸੀਂ ਔਰੰਗਜ਼ੇਬੀ ਸੋਚ ਹੀ ਕਵਾਂਗੇ। ਕਿਉਂਕਿ ਨਾ ਤਾਂ ਉਸ ਪੀਰੀਅਡ ਦੇ ਵਿੱਚ ਕਿਸੇ ਮਜ਼ਹਬ ਨੂੰ ਕੋਈ ਖਤਰਾ ਸੀ, ਪਰ ਤੁਸੀਂ ਇੱਕ ਖਾਸ ਲੌਬੀ ਦਾ ਪ੍ਰਭਾਵ ਕਬੂਲਦੇ ਆ, ਉਹਨਾਂ ਨੂੰ ਖੁਸ਼ ਕਰਨ ਦੇ ਲਈ, ਜਾਂ ਤੁਹਾਡੇ ਅੰਦਰ ਆਪਣੇ ਅੰਦਰ ਕੋਈ ਫੈਨੇਟਿਸਿਜ਼ਮ ਹੈ, ਉਸ ਦੀ ਪੂਰਤੀ ਦੇ ਲਈ ਤੁਸੀਂ ਇਨਸਾਨੀ ਲਹੂ ਇਉਂ ਵਹਾਉਂਦੇ ਹੋ ਕਿ ਜਿਹਦੀ ਤੁਹਾਨੂੰ ਕੋਈ ਪਰਵਾਹ ਹੀ ਨਹੀਂ ਹੈ ਕਿ ਵੀ ਤੁਸੀਂ ਵੀ ਕਦੇ ਰੱਬ ਦੇ ਸਾਹਮਣੇ ਜਵਾਬਦੇਹ ਹੋਣਾ ਹੈ ਕਿ ਭਾਈ ਰੱਬ ਨੇ ਜਿਹੜਾ ਇਨਸਾਨੀ ਵਜੂਦ ਬਣਾਇਆ ਉਹਦੇ ਭਾਵੇਂ ਅੱਡ-ਅੱਡ ਫੇਥ ਹੋਣ, ਅੱਡ-ਅੱਡ ਵਿਸ਼ਵਾਸ ਹੋਣ, ਲੇਕਿਨ ਤੁਹਾਨੂੰ ਕੋਈ ਹੱਕ ਤਾਂ ਨਹੀਂ ਹੈ ਕਿ ਵੀ ਤੁਸੀਂ ਆਪਣਾ ਵੈਲਿਊ ਸਿਸਟਮ ਜ਼ਬਰਦਸਤੀ ਉਸ ਦੇ ਉੱਤੇ ਥੋਪੋ। ਔਰ ਜਿੰਨੀ ਇਸਲਾਮ ਨੂੰ ਮੈਂ ਸਮਝ ਸਕਿਆ, ਇਸਲਾਮ ਦੇ ਵਿੱਚ ਕਿਤੇ ਵੀ ਜ਼ੋਰ ਜ਼ਬਰੀ ਦੇ ਨਾਲ ਜਿਹੜਾ ਉਹ ਮੁਸਲਮਾਨ ਬਣਾਉਣ ਦਾ ਜਾਂ ਇਸਲਾਮ 'ਚ ਲਿਆਉਣ ਦਾ ਕਾਨਸੈਪਟ ਨਹੀਂ ਹੈ। ਉਹ ਤਾਂ ਖੂਬਸੂਰਤੀ ਜਦੋਂ ਅਸੀਂ ਕਿਸੇ ਮਜ਼ਹਬ ਦੀ ਦੇਖਦੇ ਹਾਂ, ਜਦੋਂ ਇਸ ਕਿਸਮ ਦੇ ਅਗਲੀ ਲੋਕ ਉਸ ਤੇ ਹਾਵੀ ਹੋ ਜਾਂਦੇ ਨੇ ਤਾਂ ਉਸ ਦੀ ਖੂਬਸੂਰਤੀ ਨੂੰ ਵੀ ਉਹ ਛੁਪਾ ਦਿੰਦੇ ਨੇ, ਜਾਂ ਉਹ ਖੂਬਸੂਰਤੀ ਜਿਹੜੀ ਆ ਉਹ ਅਲੋਪ ਹੋ ਜਾਂਦੀ ਹੈ। ਲੇਕਿਨ ਇਸ ਦੇ ਉਲਟ ਜੇ ਅੱਜ ਅਸੀਂ ਦੇਖੀਏ ਕਿ ਮੋਦੀ ਤੇ ਅਮਿਤ ਸ਼ਾਹ ਇਹ ਕਿਹੜੇ ਪਾਸਿਓਂ ਮਜ਼ਹਬੀ ਲੋਕ ਨੇ, ਕਿਹੜਾ ਹਿੰਦੂ ਧਰਮ ਇਹ ਮੰਨਣ ਵਾਲੇ ਨੇ, ਆਪ ਤੁਸੀਂ ਇਹਨਾਂ ਦਾ ਕਿਰਦਾਰ ਦੇਖੋ ਤੇ ਫਿਰ ਇਹ ਸਮਝ ਆਏਗੀ ਕਿ ਭਾਈ ਕਿਸ ਕਿਸਮ ਦਾ ਝੂਠ, ਫਰਾਡ, ਔਰ ਤੁਸੀਂ ਝੂਠ ਬੋਲਦੇ ਹੋ ਤਾਂ ਉਹਨੂੰ ਕਹਿੰਦੇ ਹੋ ਅਰੇ ਇਹ ਤਾਂ ਇੱਕ ਜੁਮਲਾ ਥਾ, ਜੁਮਲੇਬਾਜ਼ੀ ਕਰਦੇ ਹੋ। ਔਰ ਸਭ ਤੋਂ ਵੱਡਾ ਇਨਸਾਨੀ ਖੂਨ ਦਾ ਡੋਲਣਾ, ਔਰ ਇਨਸਾਨੀ ਖੂਨ ਬਹਾ ਕੇ ਉਸ ਦਾ ਇੱਕ ਫਰਾਡ ਕਰਕੇ ਫਿਰ ਤੁਸੀਂ ਵੋਟਾਂ ਲੈਣੀਆਂ, ਜੋ 2014 ਚ ਕੀਤਾ ਹੈ, ਜੋ 2019 ਦੇ ਵਿੱਚ ਕੀਤਾ ਹੈ। ਔਰ ਇਹੀ ਸੋਚ ਜੇ ਅਸੀਂ ਔਰੰਗਜ਼ੇਬ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਟੱਕਰ, ਜਿਹੜੀ ਜ਼ਾਹਰ ਹੈ ਕਿ ਜਦੋਂ ਅਸੀਂ ਇਨਸਾਨੀ ਹਕੂਕਾਂ ਦੀ ਜਿਹੜੀ ਹੈ ਉਸ ਨੂੰ ਸਭ ਤੋਂ ਵੱਡਾ, ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰੋਫਿਟ ਕਹਿੰਦੇ ਹਾਂ, ਉਹਨਾਂ ਨੂੰ ਅਸੀਂ ਜਿਹੜਾ ਉਸ ਦਾ ਰਹਿਬਰ ਕਹਿੰਦੇ ਆ, ਉਹ ਇਨਸਾਨੀ ਹਕੂਕਾਂ ਦਾ ਰਾਹ ਦਿਖਾਉਣ ਵਾਲੇ, ਤੇ ਇਹੀ ਹੈ ਕਿ ਜਿਹੜਾ ਵੈਲਿਊ ਸਿਸਟਮ ਉਹਨਾਂ ਦਾ ਨਹੀਂ ਸੀ, ਤਿਲਕ ਜੰਜੂ ਸਿੱਖੀ ਦਾ, ਲੇਕਿਨ ਸ਼ਹਾਦਤ ਉਹਨਾਂ ਨੇ ਦਿੱਤੀ ਕਿਉਂਕਿ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿਉਂਕਿ ਇਹ ਮੈਸੇਜ ਦਿੱਤਾ ਕਿ ਭਾਈ ਨਹੀਂ, ਇਨਸਾਨੀ ਸਮਾਜ ਦੇ ਵਿੱਚ ਜ਼ੋਰ ਜ਼ਬਰਦਸਤੀ ਦੀ ਕੋਈ ਥਾਂ ਨਹੀਂ ਹੈ। ਤੇ ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਬੇਸ਼ੱਕ ਉਹ 1 by 1 ਉਹਨਾਂ ਨੇ ਹਰ ਇੱਕ ਨੂੰ ਟਾਰਗੇਟ ਕੀਤਾ ਹੋਇਆ, ਮੁੱਖ ਤੌਰ ਦੇ ਉੱਤੇ ਓਪਨ ਜਿਹੜਾ ਉਹਨਾਂ ਦਾ ਚੈਲੰਜ ਉਹ ਤਾਂ ਇਸਲਾਮ ਔਰ ਈਸਾਈਅਤ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਇਹਨਾਂ ਦਾ ਕੀ ਰਵੱਈਆ ਚੱਲ ਰਿਹਾ, ਔਰ ਕਿਵੇਂ ਇਹਨਾਂ ਨੇ ਈਵਨ ਜਦੋਂ ਅਸੀਂ ਮਜ਼ਹਬੀ ਥਾਵਾਂ ਦੀ ਗੱਲ ਕਰਦੇ ਹਾਂ, ਬਾਬਰੀ ਮਸਜਿਦ ਦਾ ਢਾਉਣਾ ਕਾਨੂੰਨੀ ਆੜ ਦੇ ਵਿੱਚ, ਹੁਣ ਬਨਾਰਸ ਔਰ ਮਥੁਰਾ ਉਹਦੇ ਲਈ ਕੀ ਡਰਾਮੇਬਾਜ਼ੀਆਂ ਚੱਲ ਰਹੀਆਂ ਨੇ, ਕਿਤੇ ਲਵ ਜਿਹਾਦ, ਕਿਤੇ ਕੌ ਵਿਜੀਲਾਂਟੇ, ਕਿਤੇ ਕੋਈ ਹੋਰ, ਇਹ ਸਾਰੇ ਦੇ ਨਾਲ। ਪਰ ਅੱਜ ਜਿੱਥੇ ਅਸੀਂ ਇਸ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਯਾਦ ਨੂੰ ਇਹ ਸਮਰਪਿਤ ਪ੍ਰੋਗਰਾਮ ਕਰ ਰਹੇ ਹਾਂ, ਤਾਂ ਮੇਰੀ ਨਜ਼ਰਾਂ 'ਚੋਂ ਇਹ ਸਟੇਟਮੈਂਟ ਗੁਜ਼ਰੀ ਔਰ ਮੈਂ ਕਿਹਾ ਕਿ ਭਾਈ ਜੇ ਔਰ ਇੱਕ ਅੱਛੇ ਸੋਹਣ ਸਿੰਘ ਮੀਸ਼ਾ ਪੰਜਾਬੀ ਦੇ ਸ਼ਾਇਰ ਹੋਏ ਨੇ, ਉਹਨਾਂ ਨੇ ਇਹ ਕਿਹਾ ਸੀ ਕਿ ਵੀ ਜੇ 1992 ਦੇ ਪੀਰੀਅਡ ਦੀ ਗੱਲ ਵੇਲੇ ਹੋਰ ਸੱਜਣ ਨੇ, ਸਿਆਣੇ ਨੇ ਕਿਹਾ ਕਿ ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਹੁੰਦੇ ਤੇ ਉਹ ਬਾਬਰੀ ਮਸਜਿਦ ਦੇ ਸਾਹਮਣੇ ਖਲੋ ਕੇ ਪਹਿਲਾਂ ਆਪਣੀ ਸ਼ਹੀਦੀ ਦਿੰਦੇ ਕਿ ਭਾਈ ਇੱਕ ਧਾਰਮਿਕ ਥਾਂ ਨੂੰ ਢਾਉਣ ਤੋਂ ਪਹਿਲਾਂ ਤੁਹਾਨੂੰ ਮੈਨੂੰ ਮਾਰਨਾ ਹੋਏਗਾ। ਔਰ ਇਹੀ ਮੀਸ਼ੇ ਨੇ ਕਿਹਾ ਸੀ
ਕਿ ਜਿਹੜਾ ਗੁਰੂ ਨੇ ਦੇ ਕੇ ਕੁਰਬਾਨੀ ਦੱਸਿਆ, ਹਾਂ, ਬਣ ਕੇ ਹਿੰਦ ਦੀ ਧਰਮ ਦੀ ਚਾਦਰ ਸੁਨੇਹਾ ਇਹ ਦਿੱਤਾ ਹੈ ਕਿ ਵੀ ਧਰਮ ਸਾਰੇ ਬਰਾਬਰ ਨੇ, ਕਰੋ ਹਰ ਧਰਮ ਦਾ ਆਦਰ। ਹੁਣ ਜ਼ਾਹਰ ਹੈ ਕਿ ਵੀ ਸ਼ਹਾਦਤ ਤਾਂ ਸੱਚ, ਹੱਕ, ਇਨਸਾਫ ਦੇ ਰਸਤੇ ਲਈ ਗੁਰੂ ਸਾਹਿਬ ਦੀ ਉਸ ਤੇ ਤੁਰਦਿਆਂ ਹੁੰਦੀ ਹੈ। ਪਰ ਅੱਜ ਦੇ ਕੰਟੈਕਸਟ ਵੀ ਜੇ ਅਸੀਂ ਦੇਖਦੇ ਹਾਂ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਰਸਤਾ ਦਿਖਾਇਆ ਸੀ ਤੇ ਉਹਨਾਂ ਦੀ ਉਮਤ ਸਿੱਖ ਕੌਮ ਨੇ ਵੀ ਉਵੇਂ ਹੀ, ਉਹ ਮੁਸਲਮਾਨਾਂ ਦੇ ਹਕੂਕ ਹੋਣ, ਈਸਾਈਆਂ ਦੇ ਹੋਣ, ਦਲਿਤਾਂ ਦੇ ਹੋਣ, ਕਿਸੇ ਵੀ ਡਾਊਨ ਟਰੋਡਨ ਦੇ ਹੋਣ, ਉਹਨਾਂ ਨੇ ਹਮੇਸ਼ਾ ਹੀ ਸਿੱਖ ਦੇ ਅੰਦਰ ਉਹ ਬਿਲਟ ਇਨ ਹੈ ਕਿ ਉਹਨੇ ਅੱਗੇ ਆ ਕੇ ਜਿਹੜਾ ਆਪਣਾ ਆਪਾ ਕੁਰਬਾਨੀ ਦੇ ਲਈ ਪੇਸ਼ ਕਰਨਾ ਕਿ ਕਿਸੇ ਨਾਲ ਧੱਕਾ ਨਾ ਹੋਏ। ਔਰ ਅੱਜ ਦੀ ਖਬਰ ਹੀ ਹੈ ਕਿ ਵੀ ਅਮਿਤ ਸ਼ਾਹ ਇਹ ਕਹਿ ਰਿਹਾ ਕਿ ਵੀ ਬਹੁਤ ਜਲਦੀ ਅਸੀਂ ਯੂਨੀਫਾਰਮ ਸਿਵਲ ਕੋਡ ਲਿਆਵਾਂਗੇ। ਹੁਣ ਯੂਨੀਫਾਰਮ ਸਿਵਲ ਕੋਡ ਕੀ ਹੈ? ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ 23 ਮਾਰਚ 1940 ਨੂੰ ਪਾਕਿਸਤਾਨ ਦੇ ਰੈਜ਼ੋਲੂਸ਼ਨ ਤੋਂ ਬਾਅਦ ਜਿਹੜਾ ਲਾਹੌਰ ਡੈਕਲੇਰੇਸ਼ਨ ਹੋਈ, ਮੁਸਲਮਾਨ ਸਮਾਜ ਦੇ ਵਿੱਚ ਵੀ ਦੋ ਵਰਗ ਬਣੇ। ਇੱਕ ਉਹ ਸੀ ਜਿਹੜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਹਮਾਇਤ ਕਰਦੇ ਸੀ ਪਾਕਿਸਤਾਨ ਬਣਾਉਣ ਦੇ ਲਈ, ਔਰ ਇੱਕ ਜਿਨ੍ਹਾਂ ਨੂੰ ਰਾਸ਼ਟਰਵਾਦੀ ਮੁਸਲਮਾਨ ਕਿਹਾ ਜਾਂਦਾ ਸੀ, ਨੈਸ਼ਨਲਿਸਟ, ਜਿਹੜੇ ਗਾਂਧੀ ਔਰ ਨਹਿਰੂ ਦੇ ਜਹਾਜ਼ ਤੇ ਚੜੇ ਹੋਏ ਸੀ ਕਿ ਨਹੀਂ ਅਸੀਂ ਤਾਂ ਸੈਕੂਲਰ ਮੁਲਕ ਦੇ ਵਿੱਚ ਰਹਿਣਾ। ਔਰ ਉਹਨਾਂ ਦੇ ਵਿੱਚ ਵੱਡੇ ਨਾਮ ਮੌਲਾਨਾ ਅਬੁਲ ਕਲਮ ਆਜ਼ਾਦ, ਡਾਕਟਰ ਜ਼ਾਕਿਰ ਹੁਸੈਨ ਔਰ ਹੋਰ ਵੀ ਵੱਡੇ ਵੱਡੇ ਲੋਕ। ਔਰ ਡਿਵੀਜ਼ਨ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਜੇ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਪਾਕਿਸਤਾਨ 'ਚ ਨੇ, 22 ਕਰੋੜ ਦੇ ਨੇੜੇ ਤੇੜੇ ਤੇ 20 ਕਰੋੜ ਦੇ ਨੇੜੇ ਤੇੜੇ ਭਾਰਤ 'ਚ ਨੇ, ਉਵੇਂ ਹੀ ਡਿਵਾਈਡ ਵੀ ਹੋਏ ਔਰ ਦੋਨੋਂ ਪਾਸੇ ਚੁਣੇ ਗਏ। ਲੇਕਿਨ ਉਹ ਜਿਨ੍ਹਾਂ ਨੇ ਭਾਰਤ ਨੂੰ ਜੁਆਇਨ ਕਰਨ ਦਾ ਜਾਂ ਭਾਰਤ ਦੇ ਨਾਲ ਰਹਿਣ ਦਾ ਫੈਸਲਾ ਕੀਤਾ, ਜਿਨ੍ਹਾਂ ਦੀ ਅਗਵਾਈ ਉਸ ਵੇਲੇ ਮੌਲਾਨਾ ਅਬੁਲ ਕਲਮ ਆਜ਼ਾਦ, ਜਿਹੜਾ ਬਹੁਤ ਵੱਡੇ ਸਟੇਚਰ ਦਾ ਬੰਦਾ ਸੀ, ਕਰ ਰਹੇ ਸੀ, ਉਹਨਾਂ ਨੂੰ ਇਹ ਯਕੀਨ ਦਹਾਨੀ ਕਰਵਾਈ ਗਈ ਸੀ ਕਨਸਟੀਟਿਊਸ਼ਨਲੀ। ਸਿੱਖਾਂ ਦੀ ਤਾਂ ਟ੍ਰੈਜਡੀ ਇਹ ਹੈ, ਸਾਨੂੰ ਤਾਂ ਕਨਸਟੀਟਿਊਸ਼ਨਲੀ ਹਿੰਦੂ ਬਣਾ ਦਿੱਤਾ ਗਿਆ ਸੀ, ਕਿਉਂਕਿ ਆਰਟੀਕਲ 25(b) ਭਾਰਤੀ ਕਨਸਟੀਟਿਊਸ਼ਨ ਦਾ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਐਲਾਨਦਾ। ਲੇਕਿਨ ਮੁਸਲਮਾਨਾਂ ਦਾ ਪਰਸਨਲ ਲਾਅ ਪਹਿਲਾਂ ਵੀ ਐਗਜ਼ਿਸਟ ਕਰਦਾ ਸੀ, ਉਹਨਾਂ ਦੀ ਜਿਹੜੀ ਹੈ ਬਾਕੀ ਵੀ ਉਹਨਾਂ ਦੇ ਕੋਲ ਹਕੂਕ, 3 ਤਲਾਕ ਤੇ ਜੋ ਬਾਕੀ ਸਾਰੇ। ਸੋ ਉਹਨਾਂ ਨੂੰ ਇਸ ਗੱਲ ਦਾ ਕੋਈ ਖਤਰਾ ਨਹੀਂ ਸੀ ਕਿ ਸਾਡਾ ਮਜ਼ਹਬ ਹਿੰਦੂ ਧਰਮ ਦੇ ਵਿੱਚ ਜਿਹੜਾ ਉਹ ਇਮਰਸ ਹੋਏਗਾ, ਕਿਉਂਕਿ ਉਹਨਾਂ ਨੂੰ ਉਸ ਆਇਨ ਦੇ ਵਿੱਚ ਵੀ ਬਰਾਬਰ ਦੇ ਆਪਣੀ ਅੱਡ ਧਾਰਮਿਕ ਆਜ਼ਾਦੀ ਦੀ ਜਿਹੜੀ ਹੈ ਹਕੂਕ ਦਿੱਤੇ ਗਏ। ਸਿੱਖ ਤਾਂ ਮੰਗਦੇ ਰਹਿ ਗਏ। ਸਿੱਖ ਪਰਸਨਲ ਲਾਅ ਧਰਮ ਯੁੱਧ ਮੋਰਚੇ ਦੀ ਇੱਕ ਮੰਗ ਇਹ ਵੀ ਸੀ ਕਿ ਭਾਈ ਸਾਨੂੰ ਕੱਢੋ ਆਰਟੀਕਲ 25(b) ਚੋਂ। ਹੁਣ ਮੁਸਲਮਾਨਾਂ ਦਾ ਆਪਣਾ ਮੈਰਿਜ ਐਕਟ ਵੀ ਸੈਪਰੇਟ ਹੈ ਔਰ ਉਹਨਾਂ ਦੇ ਸਾਰੇ ਜਿਹੜੇ ਨੇ ਕੇਸਾਂ ਦੇ ਫੈਸਲੇ ਵੀ ਉਹਨਾਂ ਦੇ ਧਾਰਮਿਕ ਅਕੀਦੇ ਮੁਤਾਬਕ ਹੀ ਹੁੰਦੇ ਨੇ। ਵਿਆਹ, ਸ਼ਾਦੀ, ਪ੍ਰਾਪਰਟੀ, ਉਹਦੇ ਨਾਲ ਸਾਨੂੰ ਤਾਂ 6 ਹਿੰਦੂ ਕਾਨੂੰਨਾਂ ਥੱਲੇ ਜਕੜਿਆ ਹੋਇਆ, ਹਿੰਦੂ ਸਕਸੈਸ਼ਨ ਐਕਟ, ਹਿੰਦੂ ਮਾਈਨੋਰਿਟੀ ਐਕਟ, ਹਿੰਦੂ ਐਡੋਪਸ਼ਨ ਐਕਟ, ਪਰ ਉਹ ਇਸਲਾਮ ਦੇ ਹਵਾਲੇ ਨਾਲ ਜਿਹੜੇ ਨੇ ਉਹ ਸਾਰੇ ਡਿਫਰੈਂਟ ਨੇ। ਪਰ ਹੁਣ ਜਿਵੇਂ 3 ਤਲਾਕ ਕਾਨੂੰਨ ਖਤਮ ਕੀਤਾ ਗਿਆ, ਉਹਦੇ 'ਚ ਉਹਨਾਂ ਨੂੰ ਲਿਆ ਕੇ ਉੱਥੇ ਖੜਾ ਕਰਤਾ। ਧਾਰਮਿਕ ਥਾਵਾਂ ਉਹਨਾਂ ਦੀਆਂ ਸੁਰੱਖਿਅਤ ਰਹਿਣਗੀਆਂ ਜਿਵੇਂ ਦੀਆਂ ਨੇ, ਉਸੇ ਫਾਰਮ 'ਚ। ਉਹ ਅਸੀਂ ਦੇਖਦੇ ਹਾਂ ਵੀ ਇੱਕ ਤੋਂ ਬਾਅਦ ਇੱਕ ਹਿਸਟੋਰੀਕਲ ਮਸੀਤ ਨੂੰ ਮੰਦਰ ਕਹਿ ਕੇ ਕਿਤੇ ਫੁਹਾਰਾ ਨਿਕਲ ਆਉਂਦਾ ਥੱਲੋਂ, ਕਹਿੰਦੇ ਸ਼ਿਵਲਿੰਗ ਹੈ, ਉਹਨੂੰ ASI ਨੂੰ ਸੱਦ ਲੈਂਦੇ ਨੇ, ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਇਹ ਵੈਲਿਊ। ਉਹ ਕਹਿੰਦੇ ਹਾਂ ਇਹ ਇੰਨਾ ਪੁਰਾਣਾ ਹੈ, ਤੇ ਸੁਪਰੀਮ ਕੋਰਟ ਦੇ ਕੋਲ ਫੈਸਲਾ ਆਉਂਦਾ ਤੇ ਉਹ ਇਹ ਕਹਿ ਦਿੰਦਾ ਜੀ ਇਹ ਆਸਥਾ ਦਾ ਮਾਮਲਾ ਹੈ, ਫੇਥ ਦਾ ਮਾਮਲਾ ਹੈ। ਹੁਣ ਇਹਨਾਂ ਹਾਲਾਤਾਂ 'ਚ ਜਿਹੜਾ RSS ਦੀ ਪਹਿਲੀ ਪਾਰਟੀ ਸੀ ਭਾਰਤੀ ਜਨਸੰਘ, ਅੱਜ BJP ਹੈ, ਉਹਨਾਂ ਦਾ ਇਹ ਬੜਾ ਕਲੀਅਰ ਕਹਿਣਾ ਕਿ ਮੁਸਲਿਮ ਪਰਸਨਲ ਲਾਅ, ਇਕੱਲਾ ਮੁਸਲਿਮ ਪਰਸਨਲ ਲਾਅ ਨਹੀਂ, ਇਹਦੇ ਨਾਲ ਯਹੂਦੀਆਂ ਦਾ ਵੀ ਆਪਣਾ ਪਰਸਨਲ ਲਾਅ ਹੈ, ਈਸਾਈਆਂ ਦਾ ਵੀ ਹੈ, ਜ਼ੋਰੈਸਟਰੀਅਨਸ ਦਾ, ਈਸਾਈਆਂ ਦਾ, ਪਾਰਸੀਆਂ ਦਾ ਵੀ ਹੈ, ਜ਼ੋਰੈਸਟਰੀਅਨ ਪਾਰਸੀਆਂ ਨੂੰ ਕਹਿੰਦੇ ਨੇ, ਵੀ ਇਹ ਸਭ ਖਤਮ ਕਰੋ ਔਰ ਸਿਰਫ ਇੱਕ ਸਿਵਲ ਕੋਡ ਹੋਣਾ ਚਾਹੀਦਾ। ਔਰ ਦੂਜਾ, ਅਮਿਤ ਸ਼ਾਹ ਦੀ ਅੱਜ ਦੀ ਸਟੇਟਮੈਂਟ ਹੈ ਔਰ ਇਹ ਉਹ ਕਹਿੰਦਾ ਕਿ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹ ਫੈਸਲਾ ਕੀਤਾ ਹੋਇਆ ਕਿ ਅਸੀਂ ਇੱਕ ਜਿਹੜਾ ਉਹ ਯੂਨੀਫਾਰਮ ਬਣਾਉਣਾ, ਸਿਵਲ ਕੋਡ ਇਹਨੂੰ ਖਤਮ ਕਰਨਾ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਨਾਟ ਓਨਲੀ ਦਾ BJP, ਦਾ ਕਾਂਸਟੀਟਿਊਐਂਟ ਅਸੈਂਬਲੀ ਹੈਡ ਆਲਸੋ ਐਡਵਾਈਜ਼ਡ ਦਾ ਪਾਰਲੀਮੈਂਟ and to states to bring uniform civil code at an opportune time, because for any secular country laws should not be on the basis of religion. If nation and state are secular,
how can laws be based on religion? For every believer, there should be one law passed by Parliament or the state assemblies, Mr. Shah said at the Times Now summit. ਜੀ ਉਹਦੇ 'ਚੋਂ ਕਹਿੰਦਾ ਜੀ ਇਹ ਤਾਂ ਜਿਹੜਾ ਇੱਕ ਮੁਲਕ ਦੇ ਵਿੱਚ ਜਿਹੜਾ ਸੈਕੂਲਰ ਹੈ ਉਹਦੇ 'ਚ ਅੱਡ-ਅੱਡ ਮਜ਼ਹਬਾਂ ਦੇ ਕਾਨੂੰਨ ਕਿਵੇਂ ਹੋ ਸਕਦੇ ਨੇ, ਸਭ ਖਤਮ ਕਰੋ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬਾਕੀ ਪਾਰਟੀਆਂ ਦੀ ਹਮਾਇਤ 'ਚ ਨਹੀਂ ਨੇ, ਅਸੀਂ ਡਿਬੇਟ ਕਰ ਰਹੇ ਹਾਂ ਔਰ ਆਲਰੇਡੀ ਅਸੀਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਗੁਜਰਾਤ, ਤਿੰਨ ਜਿਹੜੀਆਂ ਬੀਜੇਪੀ ਰੂਲਡ ਸਟੇਟਸ ਨੇ ਉਹਦੇ 'ਚ ਅਸੀਂ ਇੱਕ ਪੈਨਲ ਬਣਾ ਦਿੱਤਾ ਹੈ ਔਰ ਇਹਨਾਂ ਨੇ ਸਟੇਟ ਲੈਵਲ ਦੇ ਉੱਤੇ ਪਹਿਲਾਂ ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚ ਜਿਹੜਾ ਹੈ ਉਹ ਖਤਮ ਕਰਨੇ ਨੇ, ਮੁਸਲਿਮ ਪਰਸਨਲ ਲਾਅ, ਈਸਾਈਆਂ ਦਾ, ਪਾਰਸੀਆਂ ਦਾ ਔਰ ਯਹੂਦੀਆਂ ਦਾ। ਜੀ ਫਿਰ ਬਾਕੀ ਬੀਜੇਪੀ ਰੂਲਡ ਸਟੇਟਾਂ 'ਚ ਕਰਨਗੇ, ਫਿਰ ਫੈਡਰਲ ਲੈਵਲ ਦੇ ਉੱਤੇ ਲਿਆਣਗੇ। ਔਰ ਜਿਹੜੀ ਸੋਚ ਔਰੰਗਜ਼ੇਬ ਦੀ ਸੀ ਕਿ ਮੈਂ ਸਭ ਨੂੰ ਇਸਲਾਮ ਦੇ ਦਾਇਰਾ ਕਾਰ 'ਚ ਲੈ ਆਵਾਂਗਾ, ਇਹੀ ਮੇਰੇ ਰਾਜ ਦਾ ਮਕਸਦ ਹੈ। ਔਰ ਆਰਐਸਐਸ ਤੇ ਹਿੰਦੂਤਵਾ ਦਾ ਤਾਂ ਬੜਾ ਕਲੀਅਰ ਮੈਸੇਜ ਹੈ, ਹਿੰਦੂ ਹਿੰਦੀ ਹਿੰਦੁਸਤਾਨ। ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੀ ਉਮਤ ਖਲੋਤੀ, ਔਰੰਗਜ਼ੇਬ ਦੀ ਸੋਚ ਉਸ ਧਰਤੀ ਤੇ ਕਾਮਯਾਬ ਨਹੀਂ ਹੋਈ। ਔਰ ਇਸੇ ਨੂੰ ਹੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਟ੍ਰਿਬਿਊਟ ਦਿੰਦੇ ਆ ਭਾਈ ਸੰਤੋਖ ਸਿੰਘ ਹੋਰਾਂ ਨੇ ਇਹ ਕਿਹਾ ਸੀ ਕਿ ਭਾਈ ਦੇਖੋ ਇਹ ਜਿਹੜੇ ਨੇ ਇਹ ਤਾਂ ਦੋ ਤੋਂ ਇੱਕ ਬਣਾਉਣਾ ਚਾਹੁੰਦੇ ਸੀ, ਏਕਤਾ ਕਰਨਾ ਚਾਹੁੰਦੇ ਸੀ, ਪਰ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ ਹੋਵਤੀ ਕੁਚੀਲਤਾ। ਕਿ ਵੀ ਜੇ ਗੁਰੂ ਕਲਗੀਧਰ ਨਾ ਹੁੰਦੇ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ, ਤੇ ਫਿਰ ਛਾਏ ਜਾਤੀ ਏਕਤਾ ਅਨੇਕਤਾ ਖਤਮ ਹੋ ਜਾਣੀ ਸੀ, ਡਾਇਵਰਸਿਟੀ ਖਤਮ ਹੋ ਜਾਣੀ ਸੀ, ਸਭ ਏਕਤਾ ਇਸਲਾਮ ਦੇ ਔਰੰਗਜ਼ੇਬ ਦੇ ਥੱਲੇ ਹੋਣੀ ਸੀ। ਤੇ ਇਹੀ ਮੈਸੇਜ ਅੱਜ ਜਿਹੜੇ ਹਿੰਦੂਤਵਾ ਥੱਲੇ ਏਕਤਾ ਕਰਨਾ ਚਾਹੁੰਦੇ ਨੇ, ਸਿੱਖ ਕੌਮ ਜਦੋਂ ਤੱਕ ਇੱਕ ਵੀ ਸਿੱਖ ਇਸ ਧਰਤੀ ਦੇ ਉੱਤੇ ਜਿਉਂਦਾ ਉਹ ਇਸ ਹਿੰਦੂਤਵਾ ਦੀ ਖਤਰਨਾਕ ਫਿਰਕੂ ਮਾਰੂ ਆਈਡੀਓਲੋਜੀ ਦੇ ਖਿਲਾਫ ਖਲੋਏਗਾ, ਇਹਨੂੰ ਚੈਲੰਜ ਕਰੇਗਾ। ਇਹੀ ਮੈਸੇਜ ਜਿਹੜਾ ਅੱਜ ਇਸ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੇ ਉੱਤੇ ਵੀ ਅਸੀਂ ਹਜ਼ਾਰਾਂ ਮੀਲ ਦੂਰ ਉਸ ਸੀਸਗੰਜ ਦੀ ਧਰਤੀ ਤੋਂ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਕੁਰਬਾਨ ਕੀਤਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦੀ ਸ਼ਹਾਦਤ ਹੋਈ, ਔਰ ਰਕਾਬਗੰਜ ਦੀ ਧਰਤੀ ਜਿੱਥੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣਾ ਸਭ ਕੁਝ ਗਵਾ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ। ਤੇ ਉਹ ਭਾਈ ਜੈਤਾ ਜੀ ਰੰਗਰੇਟੇ ਜਿਹੜੇ ਕਿ ਉੱਥੋਂ ਸੀਸਗੰਜ ਤੋਂ ਮਹਾਰਾਜ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਤੱਕ ਪਹੁੰਚਦੇ ਨੇ, ਉਹਨਾਂ ਨੇ ਵੀ ਇਹੀ ਮੈਸੇਜ, ਜੇ ਅੱਜ ਦੀ ਅਸੀਂ ਗੱਲ ਕਰੀਏ ਕਿ ਭਾਈ ਸੀਸ ਦਿਆ ਪਰ ਸੀ ਨਾ ਉਚਰੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।